ਢੱਗੇ ਕੋਦੇ ਖੋਲੇ ਹਨ ਫੱਤੇ ਦੇ ਫੱਤੇ ਦੇ ਨਾਲ ਜੋੜੀ ਉਹਨਾਂ ਦਿਨਾਂ ਚ ਜੋੜੀ ਉਹਨੇ ਲਿਆਂਦੀ ਸੀ 2500 ਰੁਪਏ ਦੀ। ਅੱਛਾ। ਤੇ ਨੇੜੇ ਨੇੜੇ ਆਂਦੇ ਨੇ ਪਿੰਡ ਵੇਖਣ ਆਏ ਸਨ ਵੀ ਫੱਤਾ 2500 ਦੀ ਜੋੜੀ ਲਿਆ ਘੋੜੀ ਬਲਦਾਂ ਦੀ, ਵੇਖੀ ਕਿਵੇਂ ਦੀ ਹੈ। ਉਹ ਕੋਈ ਥੋੜਾ ਟਾਈਮ ਲੰਘਿਆ ਤੇ ਹਰਲਾਂ ਦੀ ਮਿਹਰਬਾਨੀ ਹੋ ਗਈ, ਖੋਲ ਲਿਆਏ। ਅੱਛਾ, ਖੋਲ ਲਿਆਏ। ਅੱਛਾ, ਖੋਲ ਲਿਆਏ ਤੇ ਉਹ ਫਿਰ ਜਿਹੜਾ ਸਾਡਾ ਤਾਇਆ ਸੀ ਪਾਲਾ ਸਿੰਘ ਪਹਿਲਵਾਨ ਯਾਰ ਗਏ ਸਾਂ ਤੇ ਸਾਡੇ ਬਾਪ ਦੇ ਨਾਨਕੇ ਸਨ ਵਿਸ਼ਕਦੀਆ ਹੋਏ। ਅੱਛਾ। ਉੱਥੇ ਗਏ, ਪਾਲਾ ਸਿੰਘ ਨੂੰ ਫਟਾਣ ਨੇ ਜੇਲ੍ਹ ਚੋਂ ਕਢਾ ਕੇ ਮਾਰਤਾ। ਅੱਛਾ। ਉਹ ਬਾਪ ਸਾਹਿਬ ਵਿੱਚ 40 ਘੋੜੀਆਂ ਬੰਦੂਕਾਂ ਲੈ ਕੇ ਫਟਾਣ ਨੂੰ ਮਾਰਨਾ ਹੈ। ਇੱਥੇ ਮੀਂਹ ਬਾਹਲਾ ਪੈ ਗਿਆ। ਅੱਛਾ। ਇਹਨਾਂ ਦੀ ਘੋੜੀ ਦੇ ਇੱਕ ਦੋ ਘਰ ਵੀ ਸਾੜ ਗਏ ਸਨ। ਅੱਛਾ, ਇਹਨਾਂ ਦੇ ਘਰ ਵੀ ਸਾੜ ਗਏ ਸਨ। ਇੱਕ ਦੋ ਘਰ ਸਾੜ ਗਏ। ਸਾਡੇ ਨਾਨਕੇ ਨੇ ਵੇਲਾ ਸਾਡਾ ਜ਼ਿਆਦਤੀ ਕੀਤੀ। ਜੋ ਤੁਰੇ ਸਾਂ ਇੱਥੋਂ ਪਹਿਲਾਂ ਆਏ ਸੀ ਮਰਾੜੀ ਵਾਲੇ। ਅੱਜ ਇਹਦਾ ਖੂਹ ਦੀ ਰਾਤ ਉੱਥੇ ਰਹੇ। ਕਿਹੜੇ ਖੂਹ 'ਚ? ਅਰਜਨ ਦਾ ਖੂਹ। ਦੂਰ ਸੀ ਮਰਾੜੀਏ ਤੋਂ। ਅੱਛਾ। ਫਿਰ ਅਸੀਂ ਭਰਾਈ ਤੁਰ ਗਏ। ਭਰਾਈ ਤੋਂ ਮਟਵੀਂ। ਅੱਛਾ। ਮਟਵੀਂ ਸੌ ਕੇ। ਅੱਛਾ। ਸੌ ਕੇ ਫਿਰ ਕੜਿਆਲ ਗਏ ਉੱਥੇ ਨਾਲ। ਅੱਛਾ। ਕੜਿਆਲ ਸਾਡੇ ਬਾਪ ਕੇ ਨਾਨਕੇ ਸਨ। ਆਪਣੀ ਰਿਸ਼ਤੇਦਾਰੀਆਂ ਸਨ ਸੈਂਸਰੇ ਕਿਰਾਇਆਂ ਦੇ ਹਿੰਦੂ ਚੱਕ। ਅੱਛਾ। ਬਾਕੀ ਜਗਣੇ ਮੇਲੋ ਵਾਲੇ। ਨਾਨਕੇ ਕਿੱਥੇ ਸੀ? ਨਾਨਕੇ ਜੰਡੂ ਕਸਾਈਆਂ ਦੇ। ਜੰਡੂ ਸਾਈਆਂ ਦੇ, ਉਹ ਸਿਆਲਕੋਟ ਡਸਕੇ ਦੇ ਕੋਲ। ਪਹਿਲਾਂ ਗੁਜਰਾ ਪੜਦੇ ਹਨ। ਵੀਰਾਂ ਨੇ ਕਿਹੜੀ ਜਗ੍ਹਾ ਤੇ? ਗਵਰਨਮੈਂਟ ਹਾਈ ਸਕੂਲ। ਅੱਛਾ। ਖਿਆਲੀ ਸੀ? ਹੈ ਖਿਆਲੀ ਸੀ। ਖਿਆਲੀ ਤੋਂ ਅੱਗੇ ਜਾ ਕੇ। ਅੱਛਾ। अब जब बाहर थाना सी ना। हाँ जी। लौरी सड़क ते। हाँ जी। ਉਹਦੇ ਨਾਲ ਗੁਰਦੁਆਰਾ ਸਕੂਲ ਸੀ। ਉਹ ਹਲੇ ਵੀ ਸਕੂਲ ਹੈਗਾ? ਹਾਂ, ਉਹ ਵੀ ਹੈ। ਅੱਛਾ, ਉੱਥੇ ਕਿੰਨੀਆਂ ਜਮਾਤਾਂ ਪੜੀਆਂ? ਉੱਥੇ 7 ਜਮਾਤਾਂ। ਤੁਹਾਡੇ ਜਿਹੜੇ ਨਾਲ ਬੱਚੇ ਪੜ੍ਹਦੇ ਸੀ ਉਹਨਾਂ ਦੇ ਕੋਈ ਨਾਂ ਯਾਦ ਨੇ ਬੇਲੀਆਂ ਦੇ? ਸਭ ਦੇ ਯਾਦ। ਦੱਸੋ। अस्सलाम वालेकुम जी, सत श्री अकाल, आदाब। दोस्तों सब ਦਾ ਪੰਜਾਬ ਦੀ ਟੀਮ ਪਿੰਡ ਕਿਲਾ ਦੇਸਾ ਸਿੰਘ ਬੈਠੇ ਆ ਤੇ ਸਾਡੇ ਸਾਹਮਣੇ ਜਿਹੜੇ ਮਹਿਮਾਨ ਬੈਠੇ ਨੇ ਇੰਡੀਆ ਤੋਂ ਆਏ ਨੇ ਤੇ ਇਹ 90 ਸਾਲ ਦੇ ਬਜ਼ੁਰਗ ਨੇ ਜਿਨ੍ਹਾਂ ਦਾ ਪਿੰਡ ਕੁਰਟਾਣਾ ਸੀ ਤੇ ਇਹ ਮਰਾਰੀ ਵਾਲੇ ਪੜ੍ਹਦੇ ਵੀ ਰਹੇ ਨੇ। ਇਹਨਾਂ ਦੇ ਨਾਲ ਅੱਜ ਗੱਲਬਾਤ ਕਰਾਂਗੇ 47 ਵੇਲੇ ਦੀ, ਇਹਨਾਂ ਦੇ ਬਚਪਨ ਦੇ ਦੋਸਤਾਂ ਦੇ ਬਾਰੇ ਪੁੱਛਾਂਗੇ ਕਿ ਇੱਥੇ ਇਹਨਾਂ ਦੇ ਕਿਹੜੇ ਯਾਰ ਬੇਲੀ ਸਨ ਜਿਨ੍ਹਾਂ ਦੇ ਨਾਲ ਪੜ੍ਹਦੇ ਸੀ ਤੇ ਇਹਨਾਂ ਦਾ ਰਹਿਣ ਸਹਿਣ ਇੱਥੇ ਕਿੱਦਾਂ ਦਾ ਸੀ। ਤੇ 75 ਸਾਲ ਬਾਅਦ ਅੱਜ ਆਪਣੇ ਪਿੰਡ ਦਾ ਵੀ ਚੱਕਰ ਲਾ ਕੇ ਆਏ ਨੇ, ਆਪਣੇ ਯਾਰਾਂ ਬੇਲੀਆਂ ਨੂੰ ਵੀ ਮਿਲ ਕੇ ਆਏ ਨੇ। ਆਓ ਮਿਲਦੇ ਹਾਂ ਤੇ ਗੱਲਬਾਤ ਸਾਂਝੀ ਕਰਦੇ ਹਾਂ। ਬਜ਼ੁਰਗੋ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਕੀ ਹਾਲ ਚਾਲ ਹੈ? ਠੀਕ ਹੈ, ਵਧੀਆ। ਕੀ ਨਾਮ ਹੈ ਆਪਣਾ? ਅਜੀਤ ਸਿੰਘ। ਅਜੀਤ ਸਿੰਘ। ਤੁਹਾਡਾ ਕੀ ਨਾਮ ਹੈ ਜੀ? ਅਨੂਪ ਸਿੰਘ। ਅਨੂਪ ਸਿੰਘ। ਜੋਗਾ ਸਿੰਘ। ਬਜ਼ੁਰਗੋ ਤੁਹਾਡੇ ਵਾਲਦ ਦਾ ਕੀ ਨਾਂ ਸੀ? ਇੰਦਰ ਸਿੰਘ। ਇੰਦਰ ਸਿੰਘ। ਤੇ ਦਾਦਾ ਜੀ ਦਾ? ਦਾਦਾ ਜੀ ਦਾ? ਹਾਂ, ਦੀਵਾਨ ਸਿੰਘ। ਦੀਵਾਨ ਸਿੰਘ। ਕਿਹੜੀ ਬਰਾਦਰੀ ਆਪਣੀ? ਆਪਣਾ ਭੱਟੀਆਂ। ਭੱਟੀ। ਸਹੀ ਹੋ ਗਿਆ। ਪਾਕਿਸਤਾਨ ਤੁਸੀਂ 75 ਸਾਲ ਬਾਅਦ ਆਏ ਹੋ। ਹਾਂ। ਕਿੱਦਾਂ ਦਾ ਲੱਗਿਆ ਇੱਥੇ ਆ ਕੇ? ਠੀਕ ਹੈ, ਵਧੀਆ, ਸਭ ਕੁਝ ਠੀਕ ਹੈ। ਆਪਣਾ ਪਿੰਡ ਕਿਹੜਾ ਸੀ ਪਾਕਿਸਤਾਨ 'ਚ? ਕੋਰਟਾਣਾ। ਕੋਰਟਾਣਾ। ਇਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਕੋਲਾ, ਬਾਕਰਕੋਟ, ਕੋਟਲੀ ਤੇ ਭਾਖੜਾਂ ਵਾਲੀ। ਇਧਰ ਆ ਗਿਆ ਮਰਾੜੀ ਵਾਲਾ। ਅੱਛਾ। ਭਾਖੜਾਂ ਵਾਲੀ। ਕਿੱਡਾ ਕੁ ਵੱਡਾ ਪਿੰਡ ਹੁੰਦਾ ਸੀ ਇਹ? ਹੈ। ਕਿੱਡਾ ਕੁ ਵੱਡਾ ਪਿੰਡ ਸੀ ਜਦੋਂ 47 ਦੀ ਵੰਡ ਤੋਂ ਪਹਿਲੇ? ਛੋਟਾ ਸੀ, ਬੜੇ ਛੋਟੇ ਸੀ। ਕਿੰਨੀਆਂ ਬਰਾਦਰੀਆਂ ਰਹਿੰਦੀਆਂ ਸੀ ਇਸ ਪਿੰਡ 'ਚ? ਨਾ ਸਾਰੇ ਭੱਟੀ ਸਨ। ਸਾਰੇ ਭੱਟੀ। ਘਰ ਸਨ 5-7। ਅੱਛਾ। ਹਾਂ, ਨਾ ਅਕਾਈਆਂ ਦੇ ਕੁਝ ਮਿਲੀਆਂ ਦੇ। ਤੇ ਮੁਸਲਮਾਨ ਵੀ ਰਹਿੰਦੇ ਸੀ? ਮੁਸਲਮਾਨ ਕਸ਼ਮੀਰੀ ਸਨ। ਅੱਛਾ। ਹਾਂ। ਕੀ ਨਾਂ ਸੀ ਮੁਸਲਮਾਨਾਂ ਦਾ ਜਿਹੜੇ ਰਹਿੰਦੇ ਸੀ ਇੱਥੇ? ਇੱਕ ਤਾਜ ਦੇ ਮੁੰਡੇ ਹਨ 3-4। ਬਸ਼ੀਰਾ ਸੀ। ਅੱਛਾ। ਸ਼ਹੀਦੂ ਸੀ ਇੱਕ। ਮਨਜੂਰਾ ਸੀ। ਅੱਛਾ। ਤੇ 5-4 ਮੁੰਡੇ ਸਨ ਉਹਦੇ। ਅੱਛਾ, 5-4 ਮੁੰਡੇ ਸਨ। ਹਾਂ, ਇੱਕ ਮੰਮੀ ਹੁੰਦਾ ਸੀ, ਟਾਂਗਾ ਵਾਂਦਾ ਸੀ। ਅੱਛਾ। ਸਰਵਰ ਸੀ। ਅੱਛਾ ਅੱਛਾ। ਉਹ ਮੇਰੇ ਹਾਣੀ ਸਨ। ਤੁਹਾਡੀ ਉਸ ਵੇਲੇ ਕਿੰਨੀ ਉਮਰ ਸੀ? ਮੇਰੀ ਉਸ 14 ਸਾਲ ਦਾ। 14 ਸਾਲ ਦੇ ਸੀ। ਇੱਥੇ ਪੜਨ ਕਿੱਥੇ ਜਾਂਦੇ ਸੀ ਤੁਸੀਂ? ਪਹਿਲਾਂ ਗੁਜਰਾ ਪੜਦੇ ਹਨ। ਵੀਰਾਂ ਨੇ ਕਿਹੜੀ ਜਗ੍ਹਾ ਤੇ? ਗਵਰਨਮੈਂਟ ਹਾਈ ਸਕੂਲ। ਅੱਛਾ। ਖਿਆਲੀ ਸੀ? ਹੈ। ਖਿਆਲੀ ਸੀ। ਖਿਆਲੀ ਤੋਂ ਅੱਗੇ ਜਾ ਕੇ। ਅੱਛਾ। अब जब बाहर थाना सी ना। हाँ जी। लौरी सड़क ते। हाँ जी। ਉਹਦੇ ਨਾਲ ਗੁਰਦੁਆਰਾ ਸਕੂਲ ਸੀ। ਉਹ ਹਲੇ ਵੀ ਸਕੂਲ ਹੈਗਾ? ਹਾਂ, ਉਹ ਵੀ ਹੈ। ਅੱਛਾ, ਉੱਥੇ ਕਿੰਨੀਆਂ ਜਮਾਤਾਂ ਪੜੀਆਂ? ਉੱਥੇ 7 ਜਮਾਤਾਂ। ਤੁਹਾਡੇ ਜਿਹੜੇ ਨਾਲ ਬੱਚੇ ਪੜ੍ਹਦੇ ਸੀ ਉਹਨਾਂ ਦੇ ਕੋਈ ਨਾਂ ਯਾਦ ਨੇ ਬੇਲੀਆਂ ਦੇ? ਸਭ ਦੇ ਯਾਦ ਨੇ। ਦੱਸੋ। ਕੋਲਾ ਦੇ ਮੁੰਡੇ। ਹਾਂਜੀ।
ਇੱਕ ਦੇ ਫਲਾਣ ਦਾ ਮੁੰਡਾ ਫਰੂਕ ਕਿਹਦਾ ਮੁੰਡਾ ਸੀ? ਫਰੂਕ ਅਜੀਜ਼ ਖਾਂ ਪਠਾਨ ਦਾ। ਅਜ਼ੀਜ਼ ਖਾਨ ਪਠਾਨ ਦਾ। ਹਾਂ ਅੱਛਾ, ਤੁਹਾਡੇ ਨਾਲ ਪੜਦਾ ਸੀ? ਸਾਡੇ ਨਾਲ ਪਰ ਇੱਕ ਕਾਲੇ ਕਾਲੇ ਦੀਨ ਖਾਂ ਫਲਾਣ ਸੀ ਉਹਦਾ ਸੀ। ਅੱਛਾ। ਉਹ ਖੱਤਰੀਆਂ ਮੁੰਡਿਆਂ ਨੂੰ ਕਸਤੂਰੀ ਰਤਨ ਤੇ ਤਿਲਕੂ ਵੀ ਹੁੰਦਾ ਸੀ, ਮਹਿਰਿਆਂ ਦਾ ਮੁੰਡਾ। ਅੱਛਾ। 7-8 ਮੁੰਡੇ ਪੜ੍ਹਦੇ ਹੁੰਦੇ ਸਨ ਸਹੀ ਤੇ ਸਹੀ। 3 ਮੁੰਡੇ ਅਸੀਂ ਕੋਟਾਂ ਦੇ ਸਨ। ਅੱਛਾ, 3 ਮੁੰਡੇ ਕੋਟਾਣੇ ਦੇ ਉਹ ਸੀ। ਕਿਹੜੇ ਕਿਹੜੇ ਸਨ? ਕਰਤਾਰ ਮਲੂਕ ਸਿੰਘ ਤੇ ਮੈਂ ਅਜੀਤ ਸਿੰਘ। ਅੱਛਾ 3 ਮੁੰਡੇ ਅਸੀਂ ਆ। ਮਲੂਕ ਸਿੰਘ ਸਾਡਾ ਹੀ ਸੀ ਉਹ, ਅੱਛਾ ਅੱਛਾ ਅੱਛਾ। ਮਤਲਬ ਭਰਾ ਹੀ ਅੱਛਾ ਸੀ। ਬਜ਼ੁਰਗੋ, ਉਦੋਂ ਪੜ੍ਹਾਈ ਜਿਹੜੀ ਹੁੰਦੀ ਸੀ ਉਰਦੂ ਉਰਦੂ ਸੀ? ਉਰਦੂ ਤੁਸੀਂ ਉਰਦੂ ਜਾਣਦੇ ਹੋ? ਜਾਣਦੇ ਆ। ਅੱਛਾ, ਤੇ 7ਵੀਂ ਜੇ ਪੜ੍ਹ ਕੇ 7ਵੀਂ ਪੜ੍ਹ ਕੇ ਫਿਰ ਕਿਹੜੇ ਸਕੂਲੇ ਪੜ੍ਹੇ ਤੁਸੀਂ? ਤੇ 8ਵੀਂ ਚ ਅਸੀਂ ਸਾਦਾ ਪੈ ਗਿਆ। ਨਹੀਂ, ਮਰਾਲੀ ਵਾਲੇ ਵੀ ਪੜ੍ਹੇ ਹੋ ਨਾ? ਥੋੜਾ ਜਿਹਾ 6 ਮਹੀਨੇ ਮਾਰ ਪੜੇ ਆ। ਉਹ ਕਿਹੜੀ ਕਲਾਸ 'ਚ ਪੜ੍ਹੇ ਸੀ? 8ਵੀਂ ਚ ਅੱਛਾ 8ਵੀਂ 'ਚ। ਸਕੂਲ ਅਸੀਂ ਬਣ ਗਏ ਮਰਾਲੀ ਵਾਲੇ ਫਿਰ। ਇਹ ਨੇੜੇ ਸੀ। ਅੱਛਾ ਅਸਲ ਦੀ ਖੱਤਰੀ ਸੀ, ਉਹ ਫਿਰ ਸਾਰੇ ਮੁੰਡਿਆਂ ਨੂੰ ਇੱਥੇ ਲਾਇਆ। ਅੱਛਾ 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 ਅੱਛਾ। ਗੁਜਰਾਂ ਵਾਲੇ ਜਿਹੜੇ ਮਾਸਟਰ ਪੜਾਉਂਦੇ ਸੀ ਤੁਹਾਨੂੰ, ਹੈਂ? ਜਿਹੜੇ ਮਾਸਟਰ ਪੜਾਉਂਦੇ ਸੀ ਗੁਜਰਾਂ ਵਾਲੇ, ਆਹੋ ਉਹ ਮੁਸਲਮਾਨ ਹੁੰਦੇ ਸੀ ਕਿ ਸਿੱਖ ਹੁੰਦੇ ਸੀ? ਮੁਸਲਮਾਨ ਸਨ ਤੇ ਵਿੱਚ ਕੋਈ ਖੱਤਰੀ ਵੀ ਸਨ। ਉਹਨਾਂ ਦਾ ਕੋਈ ਨਾਂ ਯਾਦ ਆ ਮਾਸਟਰ ਦਾ? ਇੱਕ ਜਗਨਨਾਥ ਸੀ, ਹਾਂਜੀ। ਇੱਕ ਅਬਦੁੱਲਾ ਸੀ, ਅੱਛਾ ਇਸ ਤਰ੍ਹਾਂ ਇੱਕ ਹਿੰਦੀ ਮਾਸਟਰ ਸੀ, ਅੱਛਾ। ਬਾਹਮਣ ਸੀ ਉਹ। ਅੱਛਾ ਸਹੀ। ਇਸ ਤਰ੍ਹਾਂ ਤੇ ਪੰਜਾਬੀ ਵੀ ਪੜਾਉਂਦੇ ਹੁੰਦੇ ਸਨ? ਪੰਜਾਬੀ ਇੱਥੇ ਨਹੀਂ ਸੀ ਪੜ੍ਹਾਉਂਦੇ। ਪੰਜਾਬੀ ਖਾਲਸਾ ਹਾਈ ਸਕੂਲ ਪੜ੍ਹਾਉਂਦੇ ਸਨ, ਅੱਛਾ ਖਾਲਸਾ ਹਾਈ ਸਕੂਲ ਉੱਥੇ ਪੜ੍ਹਾਉਂਦੇ। ਸਹੀ। ਅੱਛਾ 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 ਬਾਬਾ ਜੀ, ਜਦੋਂ ਪੜਨ ਜਾਂਦੇ ਸੀ ਗੁਜਰਾਂ ਵਾਲੇ ਸ਼ਹਿਰ 'ਚ, ਹੂੰ। ਸਾਈਕਲਾਂ 'ਚ ਜਾਂਦੇ ਸੀ ਕਿ ਕੋਈ? ਸਾਈਕਲਾਂ ਦੇ। ਅੱਛਾ ਸਾਈਕਲ ਨਾਲ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਤੁਹਾਡੇ ਪਿੰਡ ਦੀਆਂ ਲੰਬੜਦਾਰੀਆਂ ਕਿੰਨੀਆਂ ਸੀ? ਨੰਬਰਦਾਰ 2। ਕੀ ਨਾਂ ਸੀ ਲੰਬੜਦਾਰਾਂ ਦੇ? ਇੱਕ ਨਾਮ ਸਿੰਘ, ਸੱਜਣ ਸਿੰਘ। 2 ਸਨ। ਸਹੀ ਹੋ ਗਿਆ। ਸੱਜਣ ਸਿੰਘ ਸਾਡਾ ਹੀ ਤਾਇਆ ਹੀ ਸੀ ਲੱਗਦਾ। ਸਹੀ ਹੋ ਗਿਆ। ਅੱਛਾ, ਕੋਈ ਜ਼ੈਲਦਾਰੀ ਵੀ ਹੈ ਸੀ ਆਪਣੇ ਪਿੰਡਾਂ ਦੀ? ਨਾ ਜੈਲਦਾਰ ਨਹੀਂ। ਜੈਲਦਾਰ ਕੋਈ ਨਹੀਂ ਦੇਖਦੇ। ਜ਼ੈਲਦਾਰ ਮੰਗਲ ਸਿੰਘ। ਜੈਲਦਾਰ ਪੋਗੀ ਸੀ। ਅੱਛਾ। ਹਾਂ। ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਆਪਣੀ ਰਿਸ਼ਤੇਦਾਰੀਆਂ ਸਨ ਸੈਂਸਰੇ, ਕਿਰਾਇਆਂ ਦੇ ਹਿੰਦੂ ਚੱਕ, ਅੱਛਾ। ਬਾਕੀ ਜਗਣੇ ਤੇ ਮੇਲੋ ਵਾਲੇ। ਨਾਨਕੇ ਕਿੱਥੇ ਸੀ? ਨਾਨਕੇ ਜੰਡੂ ਕਸਾਈਆਂ ਦੇ। ਜੰਡੂ ਸਾਈਆਂ ਦੇ? ਹਾਂ। ਉਹ ਸਿਆਲਕੋਟ ਡਸਕੇ ਦੇ ਕੋਲ। ਦੱਸ ਕੇ ਕੋ ਅੱਛਾ ਅੱਛਾ ਉੱਥੇ ਅੱਛਾ। ਨਾਨਕੇ। ਸਹੀ ਹੋ ਗਿਆ। ਅੱਛਾ, ਤੁਹਾਡੀਆਂ ਜਿਹੜੀਆਂ ਭੂਆ ਸਨ ਉਹ ਕਿੱਥੇ ਕਿੱਥੇ ਵਹੀਆਂ ਸਨ? ਭੂਆ ਸਾਡੀ ਕੋਈ ਨਹੀਂ ਸੀ। ਸਾਡੀ ਭੂਆ ਸੀ, ਉਹ ਮਰਾਲੀ ਵਿਆਹੀ ਸੀ। ਇਹ ਭੂਆ ਅਸੀਂ ਸਾਡੀ ਚਾਚੇ ਤਾਏ ਦੇ ਨਾ ਆਪ ਚ। ਅੱਛਾ ਉਹ ਇੱਕ ਸੀ, ਉਹ ਮਰ ਗਈ ਸੀ। ਸਹੀ ਹੋ ਗਿਆ। ਸਾਡੀ ਭੂਆ ਤੁਹਾਡੇ ਪਿੰਡ ਦੇ ਵਿੱਚ ਸਭ ਨੂੰ ਜ਼ਮੀਨ ਭਾਂਡੇ ਦਾ ਲੈਂਡਲਾਰਡ ਬੰਦਾ ਕਿਹੜਾ ਸੀ? ਸਭ ਨੂੰ ਚੌਧਰੀ ਜਿਹਦੀ ਮੰਨੀ ਜਾਂਦੀ ਸੀ। ਮੰਨੀ ਜੀ ਸਾਡੇ ਘਰ ਦੀ, ਸਾਡੇ ਬਾਪ ਦੀ ਤੇ ਚਾਚੇ ਦੀ ਮੰਨੀ ਜਾਂਦੀ। ਅੱਛਾ ਪਾਲਾ ਸਿੰਘ ਪਹਿਲਵਾਨ ਦੀ। ਸਹੀ ਹੋ ਗਿਆ। ਭਲਵਾਨੀ ਵੀ ਕਰਦੇ ਹੁੰਦੇ ਸਨ? ਹਾਂ, ਸਭ ਕੁਝ ਕਰਦਾ ਸੀ, ਤਗੜਾ ਸੀ। ਅੱਛਾ। ਦੋਵੇਂ ਭਰਾ ਤਗੜੇ ਸਨ। ਸਹੀ। ਤੇ ਮੇਲਾ ਸ਼ੇਲਾ ਲੱਗਦਾ ਸੀ ਕੋਈ ਪਿੰਡ ਦੇ ਵਿੱਚ? ਨਾ, ਮੇਰੇ ਬਾਕਰ ਕੋਲ ਲੱਗਦਾ ਸੀ, ਸਾਡੇ ਵੀ ਲੱਗਦਾ ਸੀ ਬਾੜੀ ਦਾ ਮੇਲਾ। ਅੱਛਾ, ਤੁਸੀਂ ਜਾਂਦੇ ਰਹੇ ਮੇਲਾ ਵੇਖਣ? ਜਾਂਦੇ ਮੁੰਡੇ ਕੌਡੀਆਂ ਕੁੜੀ ਖੇਡਦੇ ਸਨ, ਘੋਲ ਘਾਲ ਹੁੰਦੇ ਸਨ। 47 ਦੀ ਵੰਡ ਹੋਈ ਆ, ਉਸ ਵੇਲੇ ਕੀ ਕੁਝ ਹੋਇਆ ਸੀ ਤੁਹਾਡੇ ਪਿੰਡ ਵਾਲਿਆਂ ਨਾਲ? ਕਿੱਦਾਂ ਤੁਸੀਂ ਆਪਣਾ ਪਿੰਡ ਛੱਡਿਆ ਸੀ? ਸਾਡੇ ਪਿੰਡ 'ਚ ਅਸੀਂ ਜੋ ਟੁਰੇ ਸਾਂ ਇੱਥੋਂ, ਪਹਿਲਾਂ ਆਏ ਸੀ ਮਰਾੜੀ ਵਾਲੇ। ਅੱਜ ਦਾ ਖੂਹ ਦੀ ਰਾਤ ਉੱਥੇ ਰਹੇ। ਕਿਹੜੇ ਖੂਹ 'ਚ? ਅਰਜਨ ਦਾ ਖੂਹ। ਅਰਜਨ ਦਾ ਖੂਹ। ਦੂਰ ਸੀ ਮਰਾੜੀ ਤੋਂ। ਅੱਛਾ। ਫਿਰ ਅਸੀਂ ਭਰਾਈ ਟੁਰ ਗਏ। ਭਰਾਈ ਤੋਂ ਮਟਵੀਂ। ਅੱਛਾ। ਮਟਵੀਂ ਸੌ ਕੇ। ਅੱਛਾ। ਸੌ ਕੇ ਫਿਰ ਕੜਿਆਲ ਗਏ ਉੱਥੇ ਨਾਲ। ਅੱਛਾ। ਕੜਿਆਲ ਸਾਡੇ ਬਾਪ ਕੇ ਨਾਨਕੇ ਸਨ। ਅੱਛਾ, 100 ਕੇ ਕਿੰਨੇ ਦਿਨ ਰਹੇ ਤੁਸੀਂ? ਹਾਂ, ਇੱਕ ਰਾਤ ਰਹਿੰਦੇ ਆ। ਅੱਛਾ। ਜਿੱਥੇ ਜਦ ਨਾਲ ਦੂਜੇ ਟੁਰ ਪੈਂਦੇ ਸਾਰੇ। ਉਹ ਪਿੰਡ ਉਹ ਵੀ ਟੁਰ ਪੈਂਦਾ ਸੀ ਉਹ ਨਾਲ ਟੁਰ ਪੈਂਦੇ। ਚਲੋ ਕਾਫਲਾ ਬਣ ਗਿਆ ਵੱਡਾ ਫਿਰ। ਹਾਂ। ਹੌਲੀ ਚੱਲਦੇ ਜੇ ਸੱਚੇ ਸੁਦੇ ਪੜ ਗਏ ਸੀ। ਕੋਈ ਰਾਹ 'ਚ ਹਮਲਾ ਸ਼ਮਲਾ ਤਾਂ ਨਹੀਂ ਨਾ, ਹੋਇਆ? ਸਾਡੇ ਕੋਈ ਹਮਲਾ ਨਹੀਂ ਬਿਲਕੁਲ। ਜਾਂ ਤੁਹਾਡੇ ਪਿੰਡ ਆਲੇ ਦੁਆਲੇ ਕਿਸੇ ਨੇ ਲੋਕਾਂ ਨੇ ਸਾਡੇ ਹਮਲਾ 2 ਕੀਤਾ? ਬੰਦੇ ਮਾਰ ਗਏ ਸਨ ਸ਼ਹਿਰ ਦੇ ਗੁਜਰਾਲ ਦੇ। ਅੱਛਾ। ਉਹ ਫਿਰ ਸਾਡੇ ਘੋੜੀਆਂ ਨੂੰ ਮਗਰ ਲੱਗ ਕੇ ਭੱਜ ਗਏ ਫਿਰ। ਆਪਣਾ ਮਾਲ ਵਗੈਰਾ ਲੈ ਕੇ ਗਏ ਹੋ ਘਰੋਂ? ਹੈ, ਮਾਲ ਵਗੈਰਾ ਲੈ ਕੇ ਗਏ ਸੀ ਨਾ ਘਰੋਂ? ਕੋਈ ਲੈ ਕੇ ਨਹੀਂ ਬਿਲਕੁਲ। ਹੂੰ। ਅਸੀਂ ਇਹ ਵੱਡੇ ਆ ਕਿ 4 ਦਿਨ ਆਪਣੇ ਰਿਸ਼ਤੇਦਾਰ ਰਹਿ ਕੇ ਵਾਪਸ ਆ ਜਾਣਾ। ਇਹ ਨਹੀਂ ਪਤਾ ਕਿ ਅਗਨ ਟੁਰ ਜਾਣਾ। ਅੱਛਾ। ਬਾਬਾ ਜੀ, ਉਹ ਜਿਹੜੀ ਸਾਡੀ ਘੋੜੀ ਖੋਲ ਕੇ ਇੱਥੋਂ ਕਿਲਿਓ ਖੜੀ ਸਾਜੇ, ਉਹ ਕਿਵੇਂ ਖੜੀ ਸਾਜੇ? ਉਹ ਖੜੀ ਸੀ ਇਸ ਤਰ੍ਹਾਂ ਕਿ ਕੜਿਆਲ ਗਏ ਸਾਂ ਤੇ ਸਾਡੇ ਬਾਪ ਦੇ ਨਾਨਕੇ ਸਨ ਰਿਸ਼ਕਦੀ ਆਵੇ। ਅੱਛਾ। ਉੱਥੇ ਗਏ, ਪਾਲਾ ਇਹਨੂੰ ਫਟਾਣ ਨੇ ਜੇਲ੍ਹ ਚ ਕਢਾ ਕੇ ਮਾਰਤਾ। ਅੱਛਾ। ਉਹ ਬਾਪ ਸਾਹਿਬ ਵਿੱਚ 40 ਘੋੜੀਆਂ ਬੰਦੂਕਾਂ ਲੈ ਕੇ ਪਛਾਣ ਨੂੰ ਮਾਰਨ ਆਏ। ਇੱਥੇ ਮੀਂਹ ਬਾਹਲਾ ਪੈ ਗਿਆ। ਅੱਛਾ।
ਇਹਨਾਂ ਦੀ ਘੋੜੀ ਦੇ 1-2 ਘਰ ਵੀ ਸਾੜ ਗਏ ਸਨ। ਅੱਛਾ, ਇਹਨਾਂ ਦੇ ਘਰ ਵੀ ਸਾੜ ਗਏ ਸਨ। 1-2 ਘਰ ਸਾੜ ਗਏ। ਇਹ ਸਾਡੇ ਨਾਨਕੇ ਨੇ ਵੇਖ ਲਓ ਸਾਡਾ ਜ਼ਿਆਦਤੀ ਕੀਤੀ। ਤੁਹਾਨੂੰ ਵੀ ਪਤਾ ਤੁਹਾਨੂੰ ਆਪਣੇ ਨੇ, ਫਿਰ ਵੀ ਅੱਗਾਂ ਲਾ ਗਏ। ਨਾ ਬੰਦੇ ਹੋਰ ਸਨ ਨਾ। ਅੱਛਾ ਮੇਰੇ ਤੋਂ ਵੱਡਾ ਹੀ ਮੈਂ ਨਾਲ ਮੇਰੇ ਤੋਂ ਵੱਡਾ ਨਾਲ ਸੀ। ਅੱਛਾ, ਤੁਹਾਡਾ ਵੱਡਾ ਭਰਾ ਨਾਲ ਸੀ। ਆ ਨਾਲ ਸੀ ਉਹ। ਉਹਦਾ ਕੀ ਨਾਂ ਸੀ? ਗੁਰਮੁਖ ਸਿੰਘ। ਅੱਛਾ, ਗੁਰਮੁਖ ਸਿੰਘ। ਹਾਂ। ਤੇ ਫਿਰ ਘੋੜੀ ਲੈ ਗਏ ਇਹਨਾਂ ਦੀ? ਘੋੜੀ ਲੈ ਗਏ ਉੱਥੇ ਜਾ ਸੱਜੇ ਛੱਡਦੀ ਅੱਛਾ, ਛੱਡ ਦਿੱਤੀ ਜਾ ਕੇ? ਛੱਡਦੀ ਕੀ ਕਰਦੀ ਹਾਂ। ਸੱਚੇ ਸੌ ਤੋਂ ਇਹ ਟ੍ਰੇਨ ਤੇ ਬੈ ਗਿਆ ਨਾ ਜੀ, ਉੱਥੇ ਸਾਡੀ ਇਹਨਾਂ ਘੋੜੀ ਛੱਡ ਦਿੱਤੀ। ਅੱਛਾ। ਸਾਡੀ ਘੋੜੀ ਤਕਰੀਬਨ 3 ਕੁ ਸਾਲ ਬਾਅਦ ਸਿਆਲ ਦੇ ਵਿੱਚ ਸਰਗੀ ਇਹਦਾ ਟੱਪ ਹੁੰਦਾ ਸੀ ਇਸ ਪਾਸੇ ਜਿੱਥੇ ਮੇਰਾ ਹੱਥ ਦਾ ਇਸ਼ਾਰਾ ਹੈ ਅੱਛਾ। ਘੋੜੀ ਦਾ, ਉੱਥੇ ਆ ਕੇ ਤੇ ਉਹਦਾ ਹਿਣਕੀ ਅੱਛਾ, ਰਾਤ ਕਿੰਨੇ ਦੇ ਆਈ? ਨੂੰ, ਹਾਂਜੀ ਰਾਤ ਨੂੰ ਤਕਰੀਬਨ ਸਰਗੀ ਦਾ ਟਾਈਮ ਸੀ। ਇਹਨਾਂ ਦੀ ਭੈਣ ਜੋ ਕਿ ਮੇਰੀ ਦਾਦੀ ਬੇਬੇ ਪਠਿਆਣੀ ਅੱਛਾ। ਤੇ ਮੇਰੇ ਦਾਦਾ ਜੀ ਉਹ ਸੁੱਤੇ ਪਏ ਸਨ ਘਰ। ਹਾਂ। ਤੇ ਦਾਦੀ ਜੀ ਆਂਦੇ ਨੇ ਕਿ ਮੇਰੇ ਦਾਦਾ ਜੀ ਨਾਲ ਦੋਸਤ ਮੁਹੰਮਦ ਸੀ। ਦੋਸਤ ਮੁਹੰਮਦ ਦਾ ਘੋੜੀ ਆ ਗਈ ਹੈ ਸਾਡੀ। ਅੱਛਾ। ਦਾਦਾ ਜੀ ਆਂਦੇ ਨੇ ਤੈਨੂੰ ਕਿੱਥੋਂ ਖਾਬ ਆ ਗਿਆ, ਹੋਰੇ ਕਿੱਥੇ ਮਾਰ ਖੱਪ ਗਈ, ਸਿੱਖ ਲੈ ਗਿਆ ਨੇ ਉਹਨੂੰ ਖੋਲ ਕੇ ਜੋ ਵੀ ਹੈ। ਤੇ ਉਹ ਦਾਦੀ ਜੀ ਨੇ ਬਾਹਰ ਨਿਕਲ ਕੇ ਵੇਖਿਆ ਤੇ ਉਹੋ ਹੀ ਸਾਡੀ ਸਗਵੀਂ ਘੋੜੀ ਤੇ ਨਾਲ ਉਹਦੇ ਇੱਕ ਬਿਆਨ ਸਾਲ ਡੇਢ ਦੀ। ਅੱਛਾ। ਹਾਂਜੀ, ਉਹ ਵਾਪਸ ਆ ਗਈ ਤਕਰੀਬਨ 4 ਕੁ ਸਾਲ ਬਾਅਦ। ਹੁਣ ਇਹ ਨਹੀਂ ਪਤਾ ਕਿ ਉਹ ਸੱਚੇ ਸੌਦੇ ਕਿਸੇ ਫੜ ਲਈ ਜਾਂ ਨਨਕਾਣਾ ਉਹ ਸਾਹਿਬ ਜਾਂ ਸੱਜੇ ਸਾਰੀਆਂ ਕੁੜੀਆਂ ਸੱਜੇ ਛੱਡ ਗਏ ਸਨ। ਅੱਛਾ, ਉੱਥੇ ਛੱਡ ਗਏ ਸੀ? ਸਭ ਛੱਡ ਉਹ ਗਏ। ਮੇਰਾ ਹੁਣ ਚੜ ਗਏ ਹਨ। ਉਸੇ ਰੇਲ ਤੇ ਜਾਣ ਗਏ ਘੋੜੀਆਂ ਚੜ ਗਏ ਮੈਂ। ਅੱਛਾ। ਮੇਰਾ ਹੁਣ ਇਹ ਨਾਲ ਕਿਰਾਇਆ ਕਰਾਇਆ ਭਾਈ ਬਣਦਾ ਤੇ ਉਹ ਹੁਣ ਮੈਨੂੰ ਸਾਰੇ ਭਰਾ ਲੈ ਕੇ ਦਿਓ ਹੈ ਜੀ। ਤੁਸੀਂ ਸਾਡੇ ਢੱਗੇ ਦੇ ਦਿਓ, ਅਸੀਂ ਤੁਹਾਨੂੰ ਘੋੜੀ ਦੇ ਦਿੰਦੇ ਹਾਂ। ਅੱਛਾ, ਢੱਗੇ ਖੋਏ ਲੈ ਸੀ ਤੁਹਾਡੇ? ਇਹਨਾਂ ਕੋਲ ਕੇ ਲੈਂਦੇ। ਇੱਧਰ ਆਇਓ ਨਾਲ ਹੀ। ਇੱਧਰ ਆਇਓ ਨਾਲ ਹੀ। ਇੱਧਰ ਆਇਓ ਨਾਲ। ਉਹ ਜੀ ਇਸ ਤਰ੍ਹਾਂ ਗੱਲ ਸੀ, ਜਿਹੜੇ ਸਾਡੇ ਸੀ ਨਾ ਤਾਇਆ ਪਾਲਾ ਸਿੰਘ ਪਹਿਲਵਾਨ, ਉਹਦੇ ਨਾਲ ਆਪਣੇ ਕੁੱਲ ਵਾਲੇ ਦਾ ਸੀ ਇੱਕ ਮੁਸਲਮਾਨ ਮੀਏ ਖਾਂ। ਅੱਛਾ। ਤੇ ਉਹਨਾਂ ਪੱਗ ਵਟਾਈ ਸੀ, ਭਰਾ ਬਣੇ ਸਨ। ਸਹੀ। ਤੇ ਉਹਨਾਂ ਦਾ ਭਰਾ ਸੀ ਬੂਟਾ ਬੂਟਾ ਇੱਕ ਪੱਤਾ ਇੱਕ ਫੱਤਾ। ਅੱਛਾ। ਤੇ ਢੱਗੇ ਕੋਦੇ ਖੋਲੇ ਹਨ ਫੱਤੇ ਦੇ। ਫੱਤੇ ਦੇ ਨਾਲ ਜੋੜੀ ਉਹਨਾਂ ਦਿਨਾਂ ਚ ਜੋੜੀ ਉਹਨੇ ਲਿਆਂਦੀ ਸੀ 2500 ਰੁਪਏ ਦੀ। ਅੱਛਾ। ਤੇ ਨੇੜੇ ਆਂਦੇ ਨੇ ਪਿੰਡ ਵੇਖਣ ਆਏ ਸਨ ਵੀ ਫੱਤਾ 2500 ਦੀ ਜੋੜੀ ਲਿਆ ਘੋੜੀ ਬਲਦਾਂ ਦੀ, ਵੇਖੀ ਕਿਵੇਂ ਦੀ ਹੈ। ਉਹ ਕੋਈ ਥੋੜਾ ਟਾਈਮ ਲੰਘਿਆ ਤੇ ਹਰਲਾਂ ਦੀ ਮਿਹਰਬਾਨੀ ਹੋ ਗਈ, ਖੋਲ ਲਿਆਏ। ਅੱਛਾ, ਖੋਲ ਲਿਆਏ? ਖੋਲ ਲਿਆਏ। ਅੱਛਾ। ਖੋਲ ਲਿਆਏ ਤੇ ਉਹ ਫਿਰ ਜਦੋਂ ਸਾਡਾ ਤਾਇਆ ਸੀ ਪਾਲਾ ਸਿੰਘ ਪਹਿਲਵਾਨ, ਉਹ ਜਦੋਂ ਸਵੇਰੇ ਨੂੰ ਪਤਾ ਲੱਗਾ ਤੇ ਗਿਆ ਪੁੱਛਣ ਘਰੋਂ ਵੀ ਕੀ ਗੱਲ ਹੁੰਦਾ, ਵੀ ਢੱਗੇ ਭਰਾ ਚੋਰੀ ਹੋ ਗਏ ਨੇ। ਤੇ ਉਹ ਫਿਰ ਉੱਥੋਂ ਘੋੜਾ ਸੀ ਉਹਦੇ ਕੋਲ, ਤੇ ਘੋੜੇ ਤੇ ਚੜ ਕੇ ਇੱਥੇ ਆ ਗਿਆ ਬਾਬੇ ਮਿਹਰ ਕੋਲ। ਤੇ ਆਣ ਕੇ ਪੁੱਛਿਆ ਵੀ ਰਾਤ ਬੰਦੇ ਬੁੰਦੇ ਤੂੰ ਘੱਲੇ ਸਨ ਉਧਰ ਭਰਾ? ਉਹ ਆਂਦਾ ਉਹ ਭਰਾ ਮੈਂ ਹੀ ਘੱਲੇ ਸਨ। ਤੇ ਉਹ ਆਂਦਾ ਢੱਗੇ ਸਾਡੇ ਹੀ ਖੋਲ ਲਿਆ ਨੇ। ਉਹ ਆਂਦਾ ਭਰਾ ਜੇ ਤੇਰੇ ਨੇ ਤਾਂ ਵੱਜੇ ਨਹੀਂ, ਅੰਦਰ ਲੈ ਜਾ। ਅੱਛਾ। ਉਹਨੇ ਤੋਂ ਲਾਏ। ਉਹ ਇੱਕ ਤੁਹਾਨੂੰ ਥੋੜੀ ਜਿਹੀ ਗੱਲ ਵਿੱਚ ਹੋਰ ਦੱਸਦਾ, ਉਹ ਜਿਹੜੀ ਸਾਡੀ ਉਹ ਚਾਚੀ ਵੀ ਲੱਗਦੀ ਸੀ ਫੱਤੇ ਦੇ ਘਰ ਵਾਲੀ, ਉਹ ਕਿਤੇ ਰੋ ਪਈ ਜਦੋਂ ਸਾਡਾ ਤਾਇਆ ਗਿਆ ਪਾਲਾ ਸਿੰਘ। ਅੱਛਾ। ਤੇ ਇਹ ਤਾਇਆ ਪਾਲਾ ਸਿੰਘ ਆਖਣ ਲੱਗਾ ਰੋਂਦੀ ਕਿਉਂ ਐ? ਢੱਗੇ ਤੇ ਭਾਵੇਂ ਜਿੱਥੋਂ ਮਰਜ਼ੀ ਲੱਭਣ, ਮੈਂ ਢੱਗੇ ਮੋੜ ਕੇ ਲਿਆਵਾਂਗਾ, ਕਿਉਂਕਿ ਬੰਦਾ ਬੜਾ ਫਿਰਦਾ ਟੁਰਦਾ ਸੀ ਉਹ ਫਿਰ ਇੱਥੇ ਆਇਆ ਤੇ ਢੱਗੇ ਲੱਭ ਗਏ। ਉਹਨੇ ਲਾਏ ਘੋੜੇ ਦੇ ਅੱਗੇ ਲਾਏ ਢੱਗੇ ਦੋਵੇਂ, ਤੇ ਜਾ ਉਹਨਾਂ ਕਹਿੰਦਾ ਫਾੜਾ ਐਵੇਂ ਰੋਈ ਜਾਂਦੀ ਸੀ। ਅੱਛਾ। ਹਾਂਜੀ। ਇਹਦਾ ਮਤਲਬ ਇਹਨਾਂ ਦੀ ਤੁਸੀਂ ਘੋੜੀ ਜਿਹੜੀ ਹੈ ਨਾ ਫਿਰ ਉਸੇ ਦੇ ਉਹ ਫਿਰ ਰਾਣਾ ਸਾਹਿਬ ਜਿਹੜੇ ਫਿਰ ਭਾਜੀ ਤੇ ਮੋੜਨੀ ਪੈਂਦੀ ਹੈਨਾ, ਨਿਉਂਦਰਾ ਭਾਜੀ ਜਿਹੜਾ ਉਹ ਦੇਣਾ ਪੈਂਦਾ ਹਾਰੇ ਲੈ। ਹਾਂ, ਉਹ ਇੱਕ ਸਾਡੇ ਨਾ ਉਧਰ ਗੱਲ ਬਣੀ ਜਾਂਦਾ, ਵਿੜੀ ਸ਼ਰੀਕਾਂ ਦੀ ਦਿੱਤਿਆਂ ਬਾਜ ਨਹੀਂ ਲੈਂਦੀ। ਵਾਹ ਜੀ ਵਾਹ। ਹਾਂਜੀ। ਉਹ ਪਰ ਅਸੀਂ ਇਹਨਾਂ ਦੀ ਵਿੜੀ ਬੁੜੀ ਫਿਰ ਵਿੱਚ ਐ ਕਰਕੇ ਕੰਮ ਫਿਰ ਜਾਣ ਲੱਗੇ। ਅਸੀਂ ਕਿਹਾ ਚਲੋ ਪਹਿਲੋਂ ਤਾਂ ਸਾਡਾ ਦਾਣ ਆ ਲੱਗਾ, ਜਦੋਂ ਅਸੀਂ ਜਾਣ ਲੱਗੇ ਫਿਰ ਸਾਡਾ ਘੋੜੀ ਤੇ ਦਾਣ ਲੱਗਾ ਸੀ ਲੈ ਗਏ। ਪਹਿਲੋਂ ਮਾੜੇ ਸਨ ਸਾਡੇ ਤੋਂ, ਪਹਿਲੋਂ ਤੇ ਨਾ ਇਹਨਾਂ ਫਿਰ ਜਿਸਲੇ ਜਾਣ ਲੱਗੇ ਉਹਨਾਂ ਹਣ ਚੁੱਕ ਚੁੱਪਾ। ਸਹੀ। ਅੱਛਾ ਬਾਬਾ ਜੀ, 75 ਸਾਲ ਹੋ ਗਏ ਉੱਥੇ ਗਿਆ ਨੂੰ, ਆਪਣਾ ਪਿੰਡ ਯਾਦ ਆਉਂਦਾ ਰਿਹਾ? ਹਾਂ, ਮੈਨੂੰ ਹਰ ਟਾਈਮ ਯਾਦ ਹੁੰਦਾ। ਕੀ ਯਾਦ ਆਉਂਦਾ ਪਿੰਡ ਦਾ? ਹੋਰ ਪਿੰਡ ਦੀਆਂ ਕਿਹੜੀਆਂ ਗੱਲਾਂ ਯਾਦ ਆਉਂਦੀਆਂ ਨੇ? ਸਾਰੀਆਂ ਗੱਲਾਂ ਯਾਦ ਹੁੰਦੀਆਂ ਨੇ। ਯਾਰ ਬੇਲੀ ਵੀ ਯਾਦ ਆਉਂਦੇ ਨੇ? ਹਾਂ, ਯਾਰ ਦੋਸਤ ਵੀ ਯਾਦ ਹੁੰਦੇ ਨੇ। ਕਿਹੜਾ ਬੇਲੀ ਸੀ ਤੁਹਾਡਾ ਇੱਥੇ ਮੁਸਲਮਾਨਾਂ ਦਾ ਮੁੰਡਾ? ਸਾਡੇ ਇੱਕ ਤਾਂ ਸਰਵੀ ਸੀ, ਇੱਕ ਉਹਦਾ ਬੜਾ ਅਨਵਰ ਸੀ। ਅੱਛਾ। ਇੱਕ ਖੁਸ਼ੀ ਮੁੱਚਿਆਂ ਦੇ ਸਾਡਾ ਬੜਾ ਪ੍ਰੇਮੀ ਬੰਦਾ ਸੀ ਵੀ। ਅੱਛਾ। ਆਪਣੇ ਜਿਹੜੇ ਇੱਥੇ ਖੂਹ ਲੱਗੇ ਹੁੰਦੇ ਸੀ ਆਲੇ ਦੁਆਲੇ, ਉਹਨਾਂ ਦਾ ਕੋਈ ਨਾਂ ਯਾਦ ਆ? ਕਿਹੜੇ ਨਾਂ ਦੇ ਵੱਜਦੇ ਸੀ ਖੂਹ? ਇੱਕ ਤੇ ਗੋਰੇ ਵਾਲਾ ਸੀ, ਇੱਕ ਮੁੱਲਰੇ ਵਾਲਾ, ਇੱਕ ਟਾਹਲੀ ਵਾਲਾ, ਇੱਕ ਬਾਮਣਾ ਵਾਲਾ। ਅੱਛਾ। ਇੱਕ ਪਿੱਪਲ ਵਾਲਾ। ਅੱਛਾ। ਇੱਕ ਝੰਡੇ ਵਾਲਾ। ਸਾਰੇ ਖੋਦ ਜਾਂਦੇ ਯਾਦ। ਵਾਹ ਜੀ ਵਾਹ।
ਤੁਹਾਡੀ ਮਾਸ਼ਾਅੱਲਾ ਯਾਦਾਸ਼ਤ ਬਹੁਤ ਮੈਨੂੰ ਅੱਛੀ ਹੈ। ਪਹਿਲੀ ਪਹਿਲੀ ਯਾਦ ਹੈ ਸਾਰਿਆਂ ਨੂੰ ਪਿੰਡ ਦੀ, ਸਾਰੀ ਪਹਿਲੀ ਯਾਦ ਸੀ। ਅਗਰ ਦੌਰੀ ਕਿਉਂ ਨਾ ਬਹਿ ਕੇ ਕਰਾ ਛੱਡਦਾ ਸਾਰੀ। ਅੱਛਾ ਹਾਂ। ਇੱਥੇ ਕਿੰਨੇ ਦਿਨ ਰਹੇ ਸੀ ਤੁਸੀਂ ਸੱਚੇ ਸੌਦੇ? ਸੱਚੇ ਸੌਦੇ ਕਿੰਨੇ ਦਿਨ ਰਹੇ ਸੋ? ਅਸੀਂ 10 ਦਿਨ ਰਹੇ ਸਾਂ। ਅੱਛਾ 10 ਦਿਨ। ਹਾਂ। ਉਹ ਫਿਰ ਜੇ ਪਠਾਨ ਨੂੰ ਮਾਰਨਾ ਹੈ ਜੋ ਭੁੱਲ ਗਿਆ ਜੋ ਉਹ ਪਠਾਨ ਨੇ ਫਿਰ ਬੰਦਾ ਇਸ ਵਕਤ ਭੇਜਿਆ ਕਿ ਸਾਡੇ ਰੈਜੀਮੈਂਟ ਹੋ ਗਿਆ ਪਾਲਾ ਸਿੰਘ ਨਾਲ ਤੇ ਤੁਸੀਂ ਚਲੇ ਜਾਓ ਹਿੰਦੁਸਤਾਨ ਤੇ ਅਸੀਂ ਆਪੇ ਜਾਵਾਂਗੇ। ਉਹ 2.5 ਮਹੀਨੇ ਬਾਅਦ ਫਿਰ ਚਾਚੇ ਨੂੰ ਸਾਡਾ ਜਾਂ ਪਠਾਨ ਜਾ ਕੇ ਅੰਮ੍ਰਿਤਸਰ। ਅੱਛਾ ਚਾਚਾ ਜੀ ਇੱਥੇ ਰਹਿ ਗਏ ਸਨ? ਉਹ ਤੋਂ ਜੇਲ੍ਹ ਸੀ। ਸਾਨੂੰ ਜਦੋਂ ਜਿਹੜੇ ਸੀ ਨਾ ਬੰਦੇ ਥੋੜੇ ਜਿਹੇ ਜਿਹਦਾ ਖਤਰਾ ਸੀ ਪਹਿਲਾਂ ਪਹਿਲਾਂ ਫੜ ਲਿਆ ਸਰਕਾਰ ਨੂੰ। ਇਹ ਜਿਹੜਾ ਪਠਾਨ ਦਾ ਰਾਣਾ ਸਾਹਿਬ ਬਾਰ-ਬਾਰ ਨਾਂ ਲੈਂਦੇ ਨੇ, ਉਹ ਸੀ ਅਜ਼ੀਜ਼ ਖਾਨ ਕੁੱਲ ਵਾਲੇ ਵਾਲਾ। ਉਹਦਾ ਸਾਹਿਬਜ਼ਾਦਾ ਸੀ ਅੱਗੋਂ ਫਰੂਕ ਖਾਨ। ਅੱਗੋਂ ਫਰੂਕ ਖਾਨ ਦਾ ਸਾਹਿਬਜ਼ਾਦਾ ਆਦਮ ਫਰੂਕ ਖਾਨ, ਜਿਹੜਾ ਐਕਸ ਟਾਊਨ ਆਦਮ ਵੀ ਸਾਡਾ ਖਿਆਲੀ ਸ਼ਾਹਪੁਰ ਦਾ ਰਿਹਾ। ਇਹ ਉਸ ਬਾਬੇ ਅਜ਼ੀਜ਼ ਪਠਾਨ ਦੀ ਗੱਲ ਕਰਦੇ ਨੇ। ਅੱਛਾ ਇਹ ਦੋਵੇਂ ਇੱਕੋ ਪਿੰਡ ਦੇ ਸਨ ਨਾ, ਉਹ ਕੋਲੋ ਵਾਲੇ ਦੇ ਸਨ, ਇਹ ਕੋਰੋਟਾਣੇ ਦੇ ਸਨ। ਅੱਛਾ ਨਾਲੇ ਦੋ ਮਿੰਟ ਇਕੱਠੀ ਸਨ। ਵੱਡਾ ਬਾਲਕ ਅਜ਼ੀਜ਼ ਖਾਨ ਕੋਲੋ ਵਾਲੇ ਸੀ, ਇਹ ਕੋਰੋਟਾਣੇ ਸਨ, ਤੇ ਉਹ ਥੋੜੀ ਜਿਹੀ ਫਿਰ ਟੱਕਰ ਬਣਦੀ ਰਹਿੰਦੀ ਸੀ ਸਾਰਿਆਂ ਦੀ ਇੱਕ ਦੂਸਰੇ ਨਾਲ। ਸਹੀ ਤੇ ਬਾਬਾ ਜੀ ਫਿਰ ਬਚ ਗਿਆ ਸੀ ਉਹ ਹਾਂ। ਜਦੋਂ ਮਾਰਨ ਆਏ ਸੀ ਬਚ ਗਿਆ ਸੀ? ਇਸ ਵਕਤ ਮੀਂਹ ਪੈ ਗਿਆ ਵਾ ਗਏ ਨਹੀਂ ਸਾਂ। ਅੱਛਾ ਗਏ ਨਹੀਂ ਸੀ। ਗੋਲੀਆਂ ਖੁੱਬਣ ਲੱਗ ਗਈਆਂ। ਉਹ ਗਏ ਨਹੀਂ ਜਾਇਆ ਹੀ ਗਿਆ। ਸਹੀ ਹੋ ਗਿਆ। ਅੱਛਾ ਹੁਣ ਹਿੰਦੁਸਤਾਨ 'ਚ ਆਪਣਾ ਕਿਹੜਾ ਪਿੰਡ ਹੈ? 100 ਕੇ ਜ਼ਿਲ੍ਹਾ ਸੰਗਰੂਰ ਹੈ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਨੇ? ਟੱਡਣੀਆਂ ਤਹੀਪੁਰ ਰੱਤੋਗੇ ਮੰਡੇਰ ਅੱਛਾ ਦਸਤਰਦਾਰ ਸਪਾਲ ਕਈ ਬਣਦੇ ਨੇ। ਇਹ ਤੁਹਾਡਾ 100 ਕੇ ਪਿੰਡ ਤੇ ਬੜਾ ਮਸ਼ਹੂਰ ਹੈ। ਮਸ਼ਹੂਰ ਹੈ ਪਿੰਡ। ਬਾਬੂ ਰਜਬ ਦੇ ਨਾਂ ਤੇ ਵੀ ਉਹ ਹੋਰ ਹੈ ਜੀ। ਉਹ ਹੋਰ ਹੈ? ਉਹ ਕੋਟ ਕਪੂਰੇ ਕੋਲੇ। ਅੱਛਾ ਕੋਟ ਕਪੂਰੇ ਦੇ ਕੋਲ। ਹਾਂ ਜੀ। ਉਹ ਜ਼ਿਲ੍ਹਾ ਪੈਂਦਾ ਫਰੀਦਕੋਟ। ਅੱਛਾ ਉਹ ਜਿਹੜਾ ਬਾਬੂ ਰਜਬਲੀ ਹੋਏ ਨੇ ਨਾ ਕਵੀਸ਼ਰ, ਜਿਨ੍ਹਾਂ ਦੀਆਂ ਲਿਖੀਆਂ ਹੋਈਆਂ ਅੱਜ ਵੀ ਸਾਡੇ ਇੰਡੀਆ ਦੇ ਵਿੱਚ ਕਵੀਸ਼ਰ ਗਾਉਂਦੇ ਨੇ। ਤੁਸੀਂ ਬਾਬੂ ਰਜਬਲੀ ਡਾਊਨਲੋਡ ਕਰੋ YouTube 'ਚ ਤੇ ਤੁਹਾਨੂੰ ਸਭ ਕੁਝ ਆ ਜਾਂਦਾ ਹੈ। ਤੇ ਗੱਲਾਂ ਵੀ ਬੜੀਆਂ ਕੰਮ ਦੀਆਂ ਨੇ ਉਹਨਾਂ ਕੀਤੀਆਂ। ਗੱਲਾਂ ਕੀਤੀਆਂ। ਉਹ 100 ਕੇ ਪਿੰਡ ਜਿਹੜਾ ਉਹ ਕੋਟਕਪੂਰੇ ਕੋਲੇ। ਅੱਛਾ ਉਹ ਵੀ ਬਹੁਤ ਵੱਡਾ ਪਿੰਡ ਹੈ। ਅਸੀਂ ਵੇਖਿਆ ਤਾਂ ਨਹੀਂ ਤੇ ਵੈਸੇ ਉਂਝ ਸਾਨੂੰ ਪਤਾ ਹੈ। ਆਪਣੀ ਬਜ਼ੁਰਗੋ ਇੱਥੇ ਕਿੰਨੀ ਜ਼ਮੀਨ ਸੀ ਉਸ ਵੇਲੇ? 15 ਕਿੱਲੇ। 15 ਕਿੱਲੇ। ਉੱਥੇ ਜਾ ਕੇ ਕਿੰਨੀ ਮਿਲੀ? ਉੱਥੇ 10 ਮਿਲੀ। ਇਹਦਾ ਮਤਲਬ ਜਿਹੜੇ ਇੱਧਰ ਉਧਰੋਂ ਇੱਧਰ ਆਏ ਸੀ ਉਹਨਾਂ ਨੂੰ ਵੀ ਘੱਟ ਮਿਲੀਆਂ ਤੇ ਇੱਧਰ ਉੱਧਰ ਗਏ ਉਹਨਾਂ ਨੂੰ ਵੀ ਘੱਟ ਮਿਲੀਆਂ। ਇੱਧਰ ਨੂੰ ਵੱਧ ਮਿਲੇ ਸਾਨੂੰ ਘੱਟ ਮਿਲੀਆਂ ਨੇ। ਨਹੀਂ ਅਸੀਂ ਜਿਹੜੇ ਬਜ਼ੁਰਗਾਂ ਨੂੰ ਮਿਲੇ ਆ ਨਾ ਕਿਸੇ ਦੀ ਵੀ ਪੂਰੀ ਉਧਰ ਜ਼ਮੀਨ ਘੱਟ ਸੀ ਇੱਧਰ ਜ਼ਿਆਦਾ ਸੀ। ਚੌਥਾ ਦਾ ਕੱਟ ਲਈ। ਚੌਥਾ ਜ਼ਮੀਨ ਸਾਡੀ ਕੱਟੀ ਗਈ। ਅੱਛਾ ਘੱਟ ਦਿੱਤੀ ਉਹਨਾਂ। ਸਹੀ ਹੋ ਗਿਆ। ਫਿਰ ਬਾਕੀ ਉਹ ਸੀ ਸਾਡੀ ਇੱਥੇ ਰੁਪਈਆ ਕਿ ਉੱਥੇ ਰੁਪਈਆ ਸੀ। ਜਿਹਦਾ 98 ਸੀ ਉਹਨਾਂ ਦੂਰੀ ਪੈ ਗਈ। ਅੱਛਾ ਜੇ 94 ਸੀ ਉਹ ਵੀ ਬਹੁਤ ਪੈ ਗਈ। ਉਹ ਜ਼ਮੀਨ ਕਿਦਾਂ ਦੀ ਸੀ ਤੇ ਇਹ ਕਿਦਾਂ ਦੀ ਸੀ? ਸਾਡੀ ਜ਼ਮੀਨ ਬਹੁਤ ਵਧੀਆ ਉੱਥੇ, ਇਹ ਵੀ ਚੰਗੀ ਸੀ, ਇੱਥੇ ਵੀ ਚੰਗੀ ਸੀ। ਉੱਥੇ ਨਹਿਰ ਲੱਗਦੀ ਕੋਈ ਨਾਲ? ਨਾ ਵੱਡੀ ਨਹਿਰ ਜਾਂਦੀ ਹੈ ਨਾਲ। ਅੱਛਾ ਸਾਡੇ 2 ਪ੍ਰੋਜੈਕਟ ਨੇ ਬਿਜਲੀ ਦੇ ਬਣਾਉਣ ਵਾਲੇ ਬਹੁਤ ਵੱਡੇ ਉੱਥੇ। ਇਹ ਰਾਣਾ ਸਾਹਿਬ ਜਿਹੜੇ ਜ਼ਮੀਨਾਂ ਦਾ ਲੱਗਾ ਨਾ ਕੰਮ ਹੋਇਆ ਹੈ, ਹਾਂਜੀ, ਉਹ ਇਸ ਤਰ੍ਹਾਂ ਹੋਇਆ ਹੈ ਕਿ ਸਰਕਾਰ ਨੇ ਅੱਡੋ ਅੱਡ ਜਿਹੜੇ ਚੰਗੇ ਮਾੜੇ ਇਲਾਕੇ ਸਨ ਉਹਨਾਂ ਦੀਆਂ ਕੀਮਤਾਂ ਤੈਅ ਕਰ ਦਿੱਤੀਆਂ ਸਨ। ਕੋਈ ਦੀਵਾਨੀ, ਕੋਈ ਚਵਾਨੀ, ਕੋਈ 98, ਕੋਈ ਰੁਪਈਆ। ਇਸ ਤਰ੍ਹਾਂ ਉਹ ਜਿਵੇਂ ਇਧਰੋਂ ਰੁਪਈਏ ਵਾਲੀ ਸੀ ਤੇ ਅੱਗੇ ਜਾ ਕੇ ਜੇ 98 ਚ ਪੈ ਗਈ ਤਾਂ ਦੂਣੀ ਹੋ ਗਈ, ਜੇ 94 ਚ ਪਾਏਗੀ ਤਾਂ ਚੌਗਣੀ ਹੋ ਗਈ। ਤੇ ਜੇ ਇਧਰੋਂ ਜਾ ਕੋਈ ਦੀਵਾਨੀ ਚਵਾਨੀ ਵਾਲੀ ਸੀ ਤੇ ਉਧਰ ਜਾ ਕੇ ਜੇ ਰੁਪਈਏ ਵਾਲੀ ਪਾਏਗੀ ਤਾਂ 10 ਦਾ ਇੱਕੋ ਹੀ ਰਹਿ ਗਿਆ। ਸਹੀ ਹੋ ਗਿਆ। ਆਹ ਕੰਮ ਹੋਏ ਨੇ ਉਦੋਂ। ਚਲੋ ਜੀ ਬਜ਼ੁਰਗੋ, ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਾਂ ਪਤਾ ਸੁਣ ਕੇ ਤੁਹਾਡੇ ਕੋਲੋਂ ਪੁਰਾਣੀਆਂ। ਬੜੀ ਮਿਹਰਬਾਨੀ ਜੀ, ਬਹੁਤ ਚੰਗਾ ਲੱਗਿਆ, ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ।